ਜਦੋਂ ਅਸੀਂ ਵਿਛੋੜੇ ਔਰ ਮਿਲਾਪ ਦੀ ਗੱਲ ਕਰਦੇ ਕਿਉਂਕਿ ਜ਼ਾਹਰ ਹੈ ਕਿ ਅਸੀਂ ਦੁਨਿਆਵੀ ਲੋਕ ਵਿਛੜਨਾ ਔਰ ਮਿਲਣਾ ਇੱਕ ਦੂਸਰੇ ਨੂੰ ਨਾਲ ਦੂਰੀ ਔਰ ਮਿਲਾਪ ਇਸ ਡੈਫੀਨੇਸ਼ਨ ਦੇ ਥੱਲੇ ਹੀ ਦੇਖਦੇ ਹਾਂ ਜੀ। ਜਦੋਂ ਰੂਹਾਨੀ ਦੁਨੀਆ ਦੇ ਵਿੱਚ ਹਿਜਰ ਔਰ ਵਸਲ ਦੀ ਗੱਲ ਹੁੰਦੀ ਹੈ, ਵਿਛੋੜੇ ਔਰ ਮਿਲਾਪ ਦੀ ਗੱਲ ਹੁੰਦੀ ਹੈ, ਤੇ ਇਹ ਅਸਲ 'ਚ ਆਪਣੇ ਮੂਲ ਨਾਲੋਂ ਟੁੱਟਣਾ ਤੇ ਮੂਲ ਨਾਲ ਜੁੜਨਾ ਜੀ। ਮੂਲ ਨਾਲੋਂ ਟੁੱਟਣਾ ਇਹ ਕਿ ਵੀ ਅਸੀਂ ਇੱਕ ਫਿਜ਼ੀਕਲ ਕੱਲੇ ਬੀਇੰਗ ਨਹੀਂ ਹੈ, ਇੱਕ ਮੈਟੀਰੀਅਲ ਬੀਇੰਗ ਨਹੀਂ ਹੈ। ਸਾਡੀ ਹੋਂਦ ਮੁੱਢਲਾ ਸਾਡਾ ਜੁਜ਼ ਰੂਹਾਨੀ ਹੈ। ਅਸੀਂ ਕੱਲੇ ਤੌਰ ਤੇ ਐਗਜ਼ਿਸਟ ਨਹੀਂ ਕਰਦੇ। ਅਸੀਂ ਇਸ ਸਾਰੇ ਆਲੇ ਦੁਆਲੇ ਇਸ ਧਰਤੀਆਂ ਤੇ ਬ੍ਰਹਿਮੰਡ ਇਸ ਸਾਰੇ ਦਾ ਹਿੱਸਾ ਹੈ, ਜਿਸ ਨੂੰ ਚਲਾਉਣ ਵਾਲਾ ਨਿਰੰਕਾਰ ਹੈ, ਜਿਹੜਾ ਰਾਜ਼ਕ ਵੀ ਹੈ, ਜਿਹੜਾ ਕ੍ਰੀਏਟਰ ਵੀ ਹੈ, ਤੇ ਜਿਹੜਾ ਅਲਟੀਮੇਟਲੀ ਜਦੋਂ ਚਾਹੇ ਇਸ ਨੂੰ ਸਮੇਟ ਵੀ ਸਕਦਾ ਹੈ। ਇਹ ਮੂਲ ਜਾਂ ਫੰਡਾਮੈਂਟਲ ਟਰੂਥ ਹੈ। ਮੈਂ ਦੇਖਦਾ ਜਿਵੇਂ ਅਸੀਂ ਜਦੋਂ ਈਵਨ ਸੂਫੀਆਨਾ ਦਰਵੇਸ਼ਾਂ ਦੀ ਗੱਲ ਕਰਦੇ ਪਾਕਿਸਤਾਨ ਦੇ ਵਿੱਚ ਵੀ, ਔਰ ਦੂਸਰਾ ਇੱਕ ਜਿਹੜੀ ਲਿਬਰਲ ਟ੍ਰੈਡੀਸ਼ਨ ਹੈ, ਜਿਹੜੇ ਆਪਣੇ ਆਪ ਨੂੰ ਸੈਕੂਲਰ ਕਹਿੰਦੇ ਨੇ, ਉਹ ਰੱਬ ਜਾਂ ਮਜ਼ਹਬ ਜਾਂ ਮਿਲਾਪ ਉਸ ਡੈਫੀਨੇਸ਼ਨ ਤੋਂ ਕਿਨਾਰਾ ਵੱਟਦੇ ਨੇ। ਉਹ ਉਹਨਾਂ ਦੇ ਸੋਸ਼ਲ ਐਸਪੈਕਟ ਦੀ ਗੱਲ ਤਾਂ ਕਰਨਗੇ ਕਿ ਜੀ ਦੇਖੋ ਬਾਬਾ ਫਰੀਦ ਜਦੋਂ ਇਹ ਕਹਿੰਦੇ ਨੇ ਕਿ ਇੱਕ ਨਾ ਆਟਾ ਅਗਲਾ, ਇੱਕ ਨਾ ਹੀ ਲੋਣ, ਕਿ ਵੀ ਇੱਕ ਉਹ ਨੇ ਜਿਨ੍ਹਾਂ ਦੇ ਕੋਲ ਵਾਧੂ ਆਟਾ ਹੈ, ਵਾਧੂ ਖਾਣ ਲਈ, ਇੱਕ ਉਹ ਨੇ ਜਿਨ੍ਹਾਂ ਦੇ ਕੋਲ ਈਵਨ ਰੋਜ਼ਾਨਾ ਆਪਣੇ ਸੈਲਡ ਦੇ ਜਿਹੜੇ ਸਲੂਣੇ ਦੇ ਵਿੱਚ ਪਾਣ ਦੇ ਲਈ ਲੂਣ ਵੀ ਨਹੀਂ ਹੈ, ਤੇ ਫਿਰ ਉਹ ਚੋਟਾਂ ਖਾਣਗੇ। ਔਰ ਉਹਨੂੰ ਚੋਟਾਂ ਖਾਣ ਨੂੰ ਐਕਸਪਲੇਨ ਕਰਦੇ ਨੇ ਕਿ ਜੀ ਇਹ ਤਬਦੀਲੀ ਹੋਏਗੀ ਤੇ ਉਹਨਾਂ ਨੂੰ ਜਿਹੜਾ ਉਹ ਜਨਤਾ ਮਾਰੇਗੀ। ਹੁਣ ਗੱਲ ਇਹ ਠੀਕ ਹੈ ਵੀ ਤੁਸੀਂ ਸੋਸ਼ਲ ਐਸਪੈਕਟ ਦੀ ਗੱਲ ਜਿਹੜੀ ਜ਼ਾਹਰ ਹੈ, ਜਦੋਂ ਲੋਕਾਂ ਦੇ ਹੱਕਾਂ ਦੀ ਗੱਲ ਹੁੰਦੀ ਹੈ, ਉਹ ਸਾਡੇ ਗੁਰੂ ਸਾਹਿਬਾਨ ਫਕੀਰ ਦਰਵੇਸ਼ ਬਾਬਾ ਫਰੀਦ ਔਰ ਬੁੱਲੇ ਸ਼ਾਹ ਜਾਂ ਈਵਨ ਵਾਰਦ ਸ਼ਾਹ ਉਹਨਾਂ ਨੇ ਵੀ ਕੀਤੀ ਹੈ। ਪਰ ਜੇ ਤੁਸੀਂ ਜਿਹੜਾ ਮੁੱਢਲਾ ਐਲੀਮੈਂਟ ਰੂਹਾਨੀਅਤ ਦਾ ਹੈ, ਜਿਹੜਾ ਸੂਫੀਇਜ਼ਮ ਦੀ ਵੀ ਰੂਹ ਹੈ, ਸਪਿਰਿਟ ਹੈ, ਹੁਣ ਤੁਸੀਂ ਕਿਵੇਂ ਉਸ ਅੰਦਰ ਦੀ ਪੇਨ ਨੂੰ, ਜੇ ਬਾਬਾ ਫਰੀਦ ਕਹਿੰਦੇ ਨੇ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਇਆ ਜਗ, ਉੱਚੇ ਚੜ ਕੇ ਦੇਖਿਆ ਘਰ ਘਰ ਇਹ ਅੱਗ, ਇਹਨੂੰ ਹੁਣ ਤੁਸੀਂ ਦੁਨਿਆਵੀ ਕੱਲੇ ਦੁੱਖਾਂ ਨਾਲ ਨਹੀਂ ਕਹਿ ਸਕਦੇ। ਇਹ ਜਿਹੜੀ ਵਿਛੋੜੇ ਦੀ ਅੱਗ ਹੈ, ਹਿਜਰ ਦੀ ਅੱਗ ਹੈ, ਆਪਣੇ ਮੂਲ ਨਾਲੋਂ ਟੁੱਟਣ ਦੀ ਅੱਗ ਹੈ, ਇਹ ਜਿਹੜੀ ਹੈ ਇਸ ਦਾ ਜਵਾਬ ਵਸਲ ਹੈ, ਹਕੀਕਤ ਨੂੰ ਸਮਝਣਾ ਹੈ, ਅਸਲ ਨਾਲ ਜੁੜਨਾ ਹੈ। ਸੋ ਤੁਸੀਂ ਧਰਮ ਨੂੰ ਜਾਂ ਦਰਵੇਸ਼ਾਂ ਨੂੰ ਜਾਂ ਉਹਨਾਂ ਸੂਫੀਆਨਾ ਕਲਾਮ ਨੂੰ ਵੀ ਸਿਰਫ ਜਨਤਕ ਜਾਂ ਖਲਕਤ ਦੇ ਲੈਵਲ ਦੇ ਉੱਤੇ ਸੋਸ਼ਲ ਜਾਂ ਇਕਨੋਮਿਕਲ ਇਸ਼ੂਜ਼ ਦੇ ਨਾਲ ਹੀ ਜੇ ਡਿਫਾਈਨ ਕਰਨਾ ਚਾਹੋਗੇ, ਫਿਰ ਤੁਸੀਂ ਉਹਦੇ ਨਾਲ ਇਨਜਸਟਿਸ ਕਰ ਰਹੇ ਹੁੰਦੇ। ਸੋ ਸ਼ਲੋਕ 12 ਤੇ ਵਧੇਕ, ਜਿਹਦੇ ਚ ਅੱਜ ਅਸੀਂ ਸ਼ਲੋਕ ਨੰਬਰ 30 ਤੇ 31 ਚੁਣਿਆ ਹੈ, ਇਹਦੇ ਚ ਵੀ ਗੱਲ ਅਲਟੀਮੇਟਲੀ ਰੱਬ ਤੋਂ ਵਿਛੜਨ ਦੀ ਹੈ। ਰੱਬ ਤੋਂ ਵਿਛੜਨਾ ਕੋਈ ਇਹ ਨਹੀਂ ਹੈ, ਇਹ ਅਸਲ 'ਚ ਆਪਣੇ ਆਪ ਨਾਲੋਂ ਵਿਛੜਨਾ ਹੀ, ਕਿਉਂਕਿ ਰੱਬ ਤਾਂ ਸਾਡੇ ਅੰਦਰ ਹੈ, ਵਸਿਆ ਜੀ ਹਿਆਲੀ ਹੈ, ਤੁਹਾਡੇ ਅੰਦਰ ਉਹ ਬੈਠਾ ਹੈ ਕਿ ਭਾਈ ਤੂੰ ਕਿੱਥੇ ਲੱਭਦਾ ਕਿ ਵੀ ਉਹ ਤੇਰੇ ਅੰਦਰ ਹੈ। ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਂ ਹੀ ਸੰਗ ਸਮਾਈ। ਸੋ ਜਿਹੜਾ ਫਕੀਰਾਂ ਦਾ, ਦਰਵੇਸ਼ਾਂ ਦਾ ਵੀ, ਸੂਫੀਆਂ ਦਾ ਵੀ ਹਿਜਰ ਹੈ, ਉਹ ਵਿੱਥ ਹੈ ਜਿਹੜੀ ਤੁਹਾਡੇ ਅੰਦਰ ਰੱਬ ਦਾ ਜਲਾਉ ਹੈ, ਰੱਬ ਦਾ ਨੂਰ ਹੈ, ਰੱਬ ਦੀ ਰੋਸ਼ਨੀ ਹੈ, ਰੱਬ ਦੀ ਹਕੀਕਤ ਹੈ, ਸੱਚ ਦੇ ਨੇੜੇ ਰਹਿਣਾ। ਉਸ ਦੇ ਨਾਲ ਵਿੱਥ, ਉਹਨੂੰ ਮਾਇਆ ਕਹੋ, ਉਸ ਨੂੰ ਦੁਨੀਆ ਦੀ ਟੈਂਪਟੇਸ਼ਨਸ ਕਹੋ, ਉਸ ਨੂੰ ਸ਼ੈਤਾਨ ਕਹੋ, ਇਹ ਅੱਡ-ਅੱਡ ਮਜ਼ਹਬਾਂ ਨੇ ਡਿਫਾਈਨ ਕੀਤਾ। ਬਟ ਅਲਟੀਮੇਟਲੀ ਰੱਬ ਦਾ ਮਿਲਣਾ ਆਪਣੇ ਆਪ ਨਾਲ ਜੁੜਨਾ ਹੈ, ਹਕੀਕਤ ਨਾਲ ਜੁੜਨਾ ਹੈ। ਔਰ ਇਹੀ ਜਿਹੜਾ ਇੱਕ ਪਾਸੇ ਵਿਛੋੜਾ, ਜਿਹਨੂੰ ਬਾਬਾ ਫਰੀਦ ਨੇ ਕਿਹਾ ਬਿਰਹਾ ਬਿਰਹਾ ਆਖੀ ਹੈ, ਬਿਰਹਾ ਤੂੰ ਸੁਲਤਾਨ, ਫਰੀਦਾ ਜੈ ਤਨ ਬਿਰਹਾ ਨਾ ਉਪਜੈ, ਸੋ ਤਨ ਜਾਣ ਮਸਾਨ। ਕਿ ਬਿਰਹਾ ਵਿਛੋੜਾ, ਮਿਲਣ ਦੀ ਤਾਂਘ ਜਾਂ ਮਿਲਣ ਲਈ ਯਤਨ, ਐਫਰਟ ਤਾਂ ਹੀ ਹੋਏਗਾ ਕਿ ਪਹਿਲਾਂ ਤੁਸੀਂ ਵਿਛੋੜੇ ਦੀ ਪੀੜ, ਵਿਛੋੜੇ ਦੀ ਕਸਕ, ਵਿਛੋੜੇ ਦੀ ਕੂਕ ਤੁਹਾਨੂੰ ਬੇਆਰਾਮ ਕਰੇਗੀ। ਤੇ ਜੇ ਉਹਨੂੰ ਵੀ ਤੁਸੀਂ ਐਵੇਂ ਦੁਨਿਆਵੀ ਕਿਸੇ ਹੋਰ ਨਾਲ ਜੋੜ ਕੇ ਇੰਟਰਪ੍ਰੀਟ ਕਰਨਾ ਚਾਹੋ,
ਇਹ ਠੀਕ ਨਹੀਂ ਹੈ। ਔਰ ਇਸ ਸ਼ਲੋਕ ਨੰਬਰ 30 ਚ ਗੁਰੂ ਸਾਹਿਬ ਫਰਮਾਉਂਦੇ ਨੇ, ਵਿਛੜ ਵਿਛੜ ਜੋ ਮਿਲੇ ਸਤਿਗੁਰ ਕੇ ਭੈ ਭਾਏ, ਜਨਮ ਮਰਨ ਨਿਹਚਲ ਪਏ, ਗੁਰਮੁਖ ਨਾਮ ਧਿਆਏ, ਗੁਰ ਸਾਧੂ ਸੰਗਤ ਮਿਲੈ, ਹੀਰੇ ਰਤਨ ਲਭਨ, ਨਾਨਕ ਲਾਲ ਅਮੋਲ ਕਾ, ਗੁਰਮੁਖ ਖੋਜ ਲਹਨ। ਕਿ ਭਾਈ ਭਾਵੇਂ ਅਸੀਂ ਵਿਛੜੇ ਹੈ, ਵਿਛੋੜੇ, ਪਰ ਅਸੀਂ ਮਿਲਾਪ ਦਾ ਦਰਵਾਜ਼ਾ ਉਦੋਂ ਸਾਡੇ ਲਈ ਖੁੱਲ੍ਹਦਾ ਹੈ ਸਤਿਗੁਰ ਕੇ ਭੈ ਪਾਏ। ਭਾਓ ਪਿਆਰ ਨੂੰ ਕਹਿੰਦੇ ਨੇ, ਭੈ ਡਰ ਨੂੰ ਕਹਿੰਦੇ ਨੇ। ਪਿਆਰ ਭਰਿਆ ਖੌਫ, ਇੱਕ ਤੁਸੀਂ ਡਰ ਆਪਣੇ ਮਾਪਿਓ ਦਾ ਵੀ ਮੰਨਦੇ ਹੋ, ਉਸ ਦੇ ਵਿੱਚ ਖੌਫਜ਼ਦਾ ਹੋਣਾ ਹੋਰ ਹੈ। ਇੱਕ ਹੈ ਤੁਸੀਂ ਪਿਆਰ ਦੇ ਵਿੱਚ ਭੈ 'ਚ ਰਹਿੰਦੇ ਹੋ, ਤੁਹਾਡੇ ਅੰਦਰ ਮੁਹੱਬਤ ਹੈ, ਔਰ ਜਿਹਨੂੰ ਤੁਸੀਂ ਮੁਹੱਬਤ ਕਰਦੇ ਹੋ ਤਾਂ ਤੁਸੀਂ ਭੈ ਮੰਨਦੇ ਹੋ। ਇਹ ਭੈ ਪਾਏ ਹੈ ਕਿ ਭਾਈ ਉਹ ਫਿਰ ਮਿਲਾਪ ਵਿਛੋੜੇ ਦਾ ਵੀ ਹੋ ਜਾਂਦਾ ਹੈ ਜਦੋਂ ਸਤਿਗੁਰੂ ਦੇ ਦਿੱਤੇ ਅਮਲਾਂ ਉਪਦੇਸ਼ਾਂ ਦੇ ਉੱਤੇ ਤੁਸੀਂ ਭੈ ਭਾਵਨੀ ਦੇ ਨਾਲ ਅਮਲ ਕਰਦੇ ਹੋ। ਜਨਮ ਮਰਨ ਨਿਹਚਲ ਪਏ, ਤੁਹਾਨੂੰ ਇਹ ਗੱਲ ਦੀ ਸਮਝ ਆ ਜਾਂਦੀ ਹੈ ਕਿ ਜੰਮਣਾ ਤੇ ਮਰਨਾ ਇਹ ਅਲਟੀਮੇਟ ਟਰੂਥ ਹੈ, ਇਹਨੇ ਨਹੀਂ ਬਦਲਣਾ। ਗੁਰਮੁਖ ਨਾਮ ਤੇ ਆਏ, ਤੁਸੀਂ ਗੁਰੂ ਦੇ ਲੜ ਲੱਗ ਕੇ ਗੁਰੂ ਦੀਆਂ ਸਿੱਖਿਆਵਾਂ ਵੱਲ ਮੂੰਹ ਕਰਕੇ ਉਸ ਰੱਬ ਦੀ ਯਾਦ ਵਿੱਚ ਇਬਾਦਤ ਵਿੱਚ ਜੁੜ ਗਏ, ਨਾਮ ਤੇ ਆਏ, ਗੁਰ ਸਾਧੂ ਸੰਗਤ ਮਿਲੇ, ਫਿਰ ਤੁਸੀਂ ਉਸ ਗੁਰੂ ਦੀ ਬਖਸ਼ਿਸ਼ ਦੇ ਨਾਲ ਉਸ ਕਿਸਮ ਦੇ ਵਿਸ਼ਵਾਸਾਂ ਵਾਲਿਆਂ ਦੀ ਸੰਗਤ ਦੇ ਵਿੱਚ ਮਿਲ ਬਹਿੰਦੇ ਹੋ। ਹੀਰੇ ਰਤਨ ਲਬਨ, ਤੁਹਾਨੂੰ ਇਹ ਨਜ਼ਰ ਆਉਂਦਾ ਹੈ ਕਿ ਇਹ ਜਿਹੜੇ ਬਾਹਰਲਾ ਸੋਨਾ ਹੈ, ਹੀਰੇ ਜਵਾਹਰਾਤ ਨੇ, ਇਹ ਅਸਲੀ ਦੌਲਤ ਨਹੀਂ ਹੈ। ਸੰਗਤ ਦੇ ਵਿੱਚ ਬੈਠ ਕੇ ਰੱਬ ਦੇ ਨਾਂ ਨਾਲ ਜੁੜਨਾ ਹੀ ਅਸਲੀ ਹੀਰੇ ਔਰ ਰਤਨ ਨੇ, ਇਹ ਦੌਲਤ ਤੁਹਾਨੂੰ ਮਿਲਦੀ ਹੈ। ਨਾਨਕ ਲਾਲ ਅਮੋਲਕਾ, ਲਾਲ ਜੂਲ ਨੂੰ ਕਹਿੰਦੇ ਨੇ। ਔਰ ਇਹ ਸਮਝ ਆ ਜਾਂਦੀ ਹੈ, ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਭਾਈ ਇਹ ਜਿਹੜਾ ਰੱਬ ਦਾ ਨਾਂ ਹੈ ਇਹ ਅਮੋਲਕ ਲਾਲ ਹੈ, ਇਹਦੀ ਕੋਈ ਕੀਮਤ ਨਹੀਂ। ਦੁਨੀਆ 'ਚ ਹਰ ਜੂਲ ਦੀ ਕੀਮਤ ਪਾਈ ਜਾਂਦੀ ਹੈ, ਪਰ ਇਹ ਉਹ ਜੂਲ ਹੈ ਜਿਹਦੀ ਕੋਈ ਕੀਮਤ ਨਹੀਂ ਹੈ। ਗੁਰਮੁਖ ਖੋਜ ਲਹਨ, ਤੇ ਗੁਰਮੁਖ ਜਿਹੜੇ ਗੁਰੂ ਵਾਲੇ ਹੋ ਜਾਂਦੇ ਨੇ ਉਹ ਫਿਰ ਇਸ ਅਮੋਲਕ ਜੂਲ ਦੇ ਨਾਲ ਜੁੜਦੇ ਨੇ, ਉਸ ਨੂੰ ਖੋਜਦੇ ਨੇ। ਤੇ 31ਵਾਂ ਸ਼ਲੋਕ ਹੈ, ਹੁਣ ਇੱਕ ਪਾਸੇ ਗੁਰਮੁਖ ਦੀ ਸਟੇਟ ਆਫ ਮਾਈਂਡ ਹੈ ਤੇ ਦੂਸਰੇ ਪਾਸੇ ਹੈ ਮਨਮੁਖ, ਜਿਹੜਾ ਗੁਰੂ ਵੱਲ ਪਿੱਠ ਕਰਦਾ ਹੈ, ਮਨ ਦੇ ਆਖੇ ਲੱਗਦਾ ਹੈ। ਮਨਮੁਖ ਨਾਮ ਨਾ ਚੇਤਿਓ, ਤਿਗ ਜੀਵਨ ਤਿਗ ਵਾਸ, ਜਿਸ ਦਾ ਦਿੱਤਾ ਖਾਣਾ ਪਹਿਨਣਾ, ਸੋ ਮਨ ਨਾ ਵਸਿਓ ਗੁਣ ਤਾਸ, ਇਹੋ ਮਨ ਸ਼ਬਦ ਨਾ ਭੇਦਿਓ, ਕਿਉਂ ਹੋਵੇ ਘਰ ਵਾਸ, ਮਨ ਮੁਖੀਆ ਦੁਹਾਗਣੀ, ਆਵਣ ਜਾਣ ਮੁਆਸ, ਗੁਰਮੁਖ ਨਾਮ ਸੁਹਾਗ ਹੈ, ਮਸਤਕ ਮਣੀ ਲਿਖਿਆਸ, ਹਰ ਹਰ ਨਾਮ ਉਰ ਧਾਰਿਆ, ਹਰ ਹਿਰਦੈ ਕਮਲ ਪ੍ਰਗਾਸ, ਸਤਿਗੁਰ ਸੇਵਨ ਆਪਣਾ, ਹਉ ਸਦ ਬਲਿਹਾਰੀ ਤਾਸ, ਨਾਨਕ ਤਿੰਨ ਮੁਖ ਉਜਲੇ, ਜਿਨ ਅੰਤਰ ਨਾਮ ਪ੍ਰਗਾਸ। ਹੁਣ ਇਸ ਸ਼ਲੋਕ 'ਚ ਵੀ ਪਹਿਲਾਂ ਮਨਮੁਖ ਦੀ ਹਾਲਤ ਕੀ ਹੈ, ਉਹ ਕਿਸ ਮਾਨਸਿਕ ਉਲਝਣ ਚੋਂ ਦੁਬਿਧਾ ਚੋਂ ਗੁਜ਼ਰਦੇ। ਗੁਰੂ ਸਾਹਿਬ ਫਰਮਾਉਂਦੇ ਨੇ, ਮਨਮੁਖ ਨਾਮ ਨਾ ਚੇਤਿਓ, ਤਿਗ ਜੀਵਨ ਤਿਗ ਵਾਸ, ਕਿ ਉਹ ਮਨੁੱਖ ਜਿਹੜਾ ਰੱਬ ਨਾਲੋਂ ਟੁੱਟਿਆ, ਉਸ ਦੀ ਜ਼ਿੰਦਗੀ ਨੂੰ ਵੀ ਫਟਕਾਰ ਹੈ, ਉਹਦਾ ਜਿਉਣਾ ਵੀ ਫਟਕਾਰਿਆ ਹੈ, ਉਸ ਦਾ ਰਹਿਣਾ ਵੀ ਫਟਕਾਰਿਆ ਹੈ। ਕਿਉਂ ਫਟਕਾਰਯੋਗ ਹੈ? ਜਿਸ ਦਾ ਦਿੱਤਾ ਖਾਣਾ ਪਹਿਨਣਾ, ਸੋ ਮਨ ਨਾ ਵਸਿਓ ਗੁਣ ਤਾਸ। ਤਾਸ ਹੁੰਦਾ ਹੈ ਖਜ਼ਾਨਾ, ਗੁਣਾਂ ਦਾ ਖਜ਼ਾਨਾ, ਕਿ ਜਿਸ ਰੱਬ ਨੇ ਰਹਿਣ ਲਈ ਸੋਹਣਾ ਘਰ, ਖਾਣ ਲਈ ਸੋਹਣਾ ਭੋਜਨ, ਪਹਿਨਣ ਲਈ ਕੱਪੜੇ, ਜ਼ਿੰਦਗੀ ਦੀਆਂ ਸਾਰੀਆਂ ਆਸਾਨੀਆਂ ਸਾਨੂੰ ਅਤਾ ਕੀਤੀਆਂ ਨੇ, ਜੇ ਉਸ ਦੇ ਅਸੀਂ ਸ਼ੁਕਰਗੁਜ਼ਾਰ ਨਹੀਂ ਹੈ, ਉਸ ਦੇਣ ਵਾਲੇ ਦੇ, ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਵੀ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸ਼ਾਬਾਸ਼, ਕਿ ਇਹ ਸਾਡੀ ਇੱਕ ਸ਼ੁਕਰਗੁਜ਼ਾਰੀ ਹੈ। ਤੇ ਇਸ ਤੋਂ ਮੁਨਕਰ ਹੋਣਾ ਨਾ ਸ਼ੁਕਰੇ ਹੋਣਾ। ਫਿਰ ਗੁਰੂ ਸਾਹਿਬ ਇਹੋ ਮਨ ਸ਼ਬਦ ਨਾ ਭੇਦਿਓ, ਕਿਉਂ ਹੋਵੇ ਘਰ ਵਾਸ। ਹੁਣ ਘਰ ਦਾ ਵਸਣਾ ਕੀ ਹੈ ਕਿ ਜੇ ਮਨ ਗੁਰੂ ਦੇ ਸ਼ਬਦ ਦੇ ਨਾਲ ਵਿੰਨਿਆ ਹੀ ਨਹੀਂ ਗਿਆ, ਅੰਦਰ ਮੁਹੱਬਤ ਦਾ
ਫੁਹਾਰਾ ਸਪਰਿੰਗ ਚੂਆ ਤੇ ਤਾਂ ਹੀ ਚੱਲਦਾ ਹੈ ਜੇ ਮਨ ਜਿਹੜਾ ਉਹ ਵਿੰਨਿਆ ਗਿਆ, ਜਿਹਨੂੰ ਕਬੀਰ ਸਾਹਿਬ ਨੇ ਫਰਮਾਇਆ, ਕਬੀਰ ਸਤਗੁਰ ਸੂਰ ਮੇਂ ਵਾਇਆ ਬਾਣ ਜੋ ਏਕ, ਲਾਗਤ ਹੀ ਪੋਏ ਗਿਰ ਪਰਿਆ ਪਰਾ ਕਲੇਜੇ ਛੇਕ। ਕਿ ਸਤਿਗੁਰੂ ਨੇ ਐਸਾ ਨਾਮ ਦਾ ਸ਼ਬਦ ਦਾ ਤੀਰ ਚਲਾਇਆ, ਉਹਨੇ ਮੇਰਾ ਦਿਲ ਵਿੰਨ ਦਿੱਤਾ। ਜਦੋਂ ਦਿਲ ਵਿੰਨਿਆ ਜਾਂਦਾ ਹੈ ਫਿਰ ਅੰਦਰੋਂ ਮੁਹੱਬਤ ਨਿਕਲਦੀ ਹੈ, ਪਿਆਰ ਨਿਕਲਦਾ ਹੈ, ਫਿਰ ਨਫ਼ਰਤ, ਈਰਖਾ, ਲਾਲਚ, ਲਸਟ ਇਹਦੀ ਕੋਈ ਥਾਂ ਨਹੀਂ ਹੁੰਦੀ। ਔਰ ਗੁਰੂ ਸਾਹਿਬ ਯਾਦ ਕਰਵਾਉਂਦੇ ਨੇ, ਇਹੋ ਮਨ ਸ਼ਬਦ ਨਾ ਭੇਦਿਓ ਕਿਉਂ ਹੋਵੇ ਕਰਵਾਸ, ਕਿ ਉਹ ਸੱਚੇ ਰੱਬ ਦੇ ਨਾਲ ਕਿਵੇਂ ਮਿਲਾਪ ਹੋ ਸਕਦਾ ਹੈ ਜੇ ਮਨ ਜਿਹੜਾ ਹੈ ਉਹ ਗੁਰੂ ਦੇ ਸ਼ਬਦ ਦੇ ਨਾਲ ਵਿੰਨਿਆ ਨਹੀਂ ਗਿਆ। ਮਨ ਮੁਖੀਆ ਦੁਹਾਗਣੀ ਆਵਣ ਜਾਏ ਮੁਆਸ, ਕਿ ਜਿਹੜਾ ਮਨਮੁਖ ਹੈ ਉਹ ਇਵੇਂ ਹੀ ਹੈ ਜਿਸ ਦਾ ਪਤੀ ਨਹੀਂ ਹੈ, ਜਿਹੜਾ ਦੁਹਾਗਣ ਹੈ, ਜਿਹੜਾ ਰੱਬ ਨਾਲ ਜੁੜਿਆ ਉਹ ਸੁਹਾਗਣ ਹੈ, ਔਰ ਮਨਮੁਖ ਉਸ ਦੁਹਾਗਣ ਵਾਂਗ ਹੈ ਆਵਣ ਜਾਏ ਮੁਆਸ, ਕਿ ਉਹਦਾ ਫਿਰ ਮਰਨਾ ਜੀਣਾ ਆਣਾ ਜਾਣਾ ਇਹ ਜਿਹੜਾ ਉਸ ਜਿਹਨੂੰ ਅਸੀਂ ਆਣ ਜਾਣ ਦਾ ਗੇੜ ਕਹਿੰਦੇ ਆ ਉਸ ਦੇ ਵਿੱਚ ਉਹਨੇ ਪਿਆਰ ਰਹਿਣਾ, ਉਹਨੂੰ ਜੀਵਨ ਦੀ ਹਕੀਕਤ ਸਮਝ ਨਹੀਂ ਆਣੀ ਹੈ। ਗੁਰਮੁਖ ਨਾਮ ਸੁਹਾਗ ਹੈ ਮਸਤਕ ਮਣੀ ਲਿਖਿਆ। ਗੁਰਮੁਖ ਜਿਸ ਦੇ ਹਿਰਦੇ ਨੂੰ ਗੁਰੂ ਦੇ ਸ਼ਬਦ ਨੇ ਵਿੰਨਿਆ, ਉਸ ਦੇ ਮੱਥੇ ਦੇ ਉੱਤੇ ਮਾਨੋ ਮਣੀ ਚਮਕਦੀ ਹੈ, ਉਸ ਦਾ ਨੂਰੋ ਨੂਰ ਚਿਹਰਾ ਇਸ ਗੱਲ ਦੀ ਯਾਦ ਦਹਾਨੀ ਕਰਵਾਉਂਦਾ ਕਿ ਇਹ ਸੁਹਾਗਣ ਹੈ। ਗੁਰਮੁਖ ਨਾਮ ਸੁਹਾਗ ਹੈ, ਉਹਦੇ ਅੰਦਰ ਨਾਮ ਵਸਦਾ ਹੈ, ਉਹ ਸੁਹਾਗਵਾਨ ਹੈ। ਹਰ ਹਰ ਨਾਮ ਉਰ ਧਾਰਿਆ ਹਰ ਹਿਰਦੈ ਕਮਲ ਪ੍ਰਗਾਸ, ਉਹ ਰੱਬ ਦੀ ਯਾਦ ਦੇ ਅੰਦਰ ਜੁੜਿਆ ਹੋਇਆ, ਉਸ ਉਰ ਦੇ ਅੰਦਰ ਦਿਲ ਦੇ ਅੰਦਰ ਉਸ ਵਾਹਿਗੁਰੂ ਦੇ ਨਾਮ ਨੂੰ ਵਸਾਉਂਦਾ। ਹਰ ਹਿਰਦੈ ਕਮਲ ਪ੍ਰਗਾਸ, ਜਿਵੇਂ ਲੋਟਸ ਫਲਾਵਰ ਕਮਲ ਦਾ ਫੁੱਲ ਖਿੜਿਆ ਹੁੰਦਾ, ਉਸ ਦੇ ਹਿਰਦੇ ਦੇ ਅੰਦਰ ਕਿਉਂਕਿ ਗੁਰੂ ਵਸਦਾ ਹੈ, ਵਾਹਿਗੁਰੂ ਵਸਦਾ ਹੈ, ਅਕਾਲ ਪੁਰਖ ਵਸਦਾ ਹੈ, ਅੱਲਾਹ ਤਾਲਾ ਵਸਦਾ ਹੈ, ਇਸ ਲਈ ਉਹ ਹਮੇਸ਼ਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ, ਉਹਦੇ ਅੰਦਰ ਵਿਗਾਸ ਹੈ, ਉਹ ਕਮਲ ਦੇ ਫੁੱਲ ਵਾਂਗ ਖਿੜਿਆ ਹੁੰਦਾ। ਤੇ ਅਖੀਰ ਗੁਰੂ ਸਾਹਿਬ ਫਰਮਾਉਂਦੇ ਨੇ, ਸਤਿਗੁਰ ਸੇਵਨ ਆਪਣਾ ਹੁਣ ਸਦ ਬਲਿਹਾਰੀ ਤਾਸ, ਕਿ ਮੈਂ ਉਹਨਾਂ ਦੇ 100 ਵਾਰ ਬਲਿਹਾਰ ਜਾਂਦਾ ਹੈ ਜਿਹੜੇ ਆਪਣੇ ਰੱਬ ਨੂੰ, ਆਪਣੇ ਸਤਿਗੁਰੂ ਨੂੰ ਯਾਦ ਕਰਦੇ ਨੇ, ਚੇਤਦੇ ਨੇ, ਉਸ ਦੀ ਸੇਵਾ ਦੇ ਵਿੱਚ ਤਤਪਰ ਰਹਿੰਦੇ ਨੇ। ਨਾਨਕ ਤਿੰਨ ਮੁਖ ਉਜਲੇ ਜਿਨ ਅੰਤਰ ਨਾਮ ਪ੍ਰਗਾਸ, ਜਿਨ੍ਹਾਂ ਦੇ ਅੰਦਰ ਨਾਮ ਦਾ ਚਾਨਣ ਹੈ, ਗੁਰੂ ਸਾਹਿਬ ਫਰਮਾਉਂਦੇ ਨੇ ਕਿ ਉਹਨਾਂ ਦੇ ਮੁਖ ਹਮੇਸ਼ਾ ਉਜਲੇ ਹੁੰਦੇ ਨੇ। ਔਰ ਅਸੀਂ ਰੋਜ਼ਾਨਾ ਪੜ੍ਹਦੇ ਹਾਂ ਜਪਜੀ ਸਾਹਿਬ ਤੋਂ ਬਾਅਦ ਸ਼ਲੋਕ, ਜਿਨੇ ਨਾਮ ਤੇ ਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ, ਕਿ ਉਹਨਾਂ ਦੇ ਮੁਖ ਤਾਂ ਉਜਲੇ ਨੇ, ਉਹਨਾਂ ਦੀ ਬਦੌਲਤ ਕਿੰਨੇ ਹੋਰ ਕੀਤੀ ਛੁੱਟੀ ਨਾਲ, ਉਹਨਾਂ ਦੀ ਵਜ੍ਹਾ ਕਰਕੇ, ਉਹਨਾਂ ਦੀ ਸੰਗਤ ਦੇ ਨਾਲ ਜਿਨ੍ਹਾਂ ਦਾ ਪਾਰ ਉਤਾਰਾ ਹੁੰਦਾ। ਸੋ ਇਹ ਅੱਜ ਦਾ ਵਿਚਾਰ ਹੈ। ਵੀਕਐਂਡ ਆ ਗਿਆ, ਸੋ ਅਸੀਂ ਆਪਣੇ ਦਰਸ਼ਕਾਂ ਨੂੰ ਸ਼ੁਭਕਾਮਨਾਵਾਂ ਵੀਕਐਂਡ ਕਹਿੰਦੇ ਹਾਂ ਕਿ ਜਿਸ ਨੂੰ ਰੱਬ ਤੁਹਾਨੂੰ ਖੁਸ਼ ਰੱਖੇ, ਵਸਦੇ ਰਸਤੇ ਰਹੋ, ਰੱਬ ਤੁਹਾਨੂੰ, ਅੱਲਾਹ ਤਾਲਾ ਤੁਹਾਨੂੰ ਆਪਣੀ ਯਾਦ ਦੇ, ਆਪਣੀ ਇਬਾਦਤ ਦੇ ਔਰ ਆਸਾਨੀਆਂ ਫਰਮਾਏ ਤੁਹਾਡੀ ਜ਼ਿੰਦਗੀ ਦੇ ਵਿੱਚ। ਜੀ ਡਾਕਟਰ, ਸੇਮ ਟੂ ਯੂ। ਐਂਡ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਅਸੀਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।